ਅੱਜ ਦੀ ਕਿਤਾਬ ਮੁਸਤਨਸਰ ਹੁਸੈਨ ਤਾਰੜ ਹੋਰਾਂ ਦਾ ਨਾਵਲ ਮੈਂ ਪੰਨਾ ਦਿੱਲੀ ਦੇ ਕਿੰਗਰੇ। ਮੈਂ ਪੰਨਾ ਦਿੱਲੀ ਦੇ ਕਿੰਗਰੇ ਮੁਸਤਨਸਰ ਹੁਸੈਨ ਤਾਰੜ ਹੋਰਾਂ ਦਾ ਨਾਵਲ। ਇਹ ਨਾਵਲ 2022 ਦੇ ਵਿੱਚ ਛਾਪੇ ਚੜਿਆ। ਇਹ ਤਾਰੜ ਹੋਰਾਂ ਦਾ ਦੂਸਰਾ ਪੰਜਾਬੀ ਨਾਵਲ ਹੈ। ਇਸ ਤੋਂ ਪਹਿਲਾਂ ਆਪ ਦਾ ਇੱਕ ਅਲਾਮਤੀ ਨਾਵਲ 1976 ਦੇ ਵਿੱਚ ਛਾਪੇ ਚੜਿਆ। ਪੰਜਾਬੀ ਦੇ ਵਿੱਚ ਅਲਾਮਤੀ ਨਾਵਲਾਂ ਦੇ ਮੁੱਢਲੇ ਨਾਵਲਾਂ ਵਿੱਚੋਂ ਉਹ ਨਾਵਲ ਮਿਥਿਆ ਜਾਂਦਾ ਹੈ। ਪਖੇਰੂ। ਇਸ ਤੋਂ ਬਾਅਦ ਮੁਸਤਨਸਰ ਹੁਸੈਨ ਤਾਰੜ ਹੋਰਾਂ ਨੇ ਪੰਜਾਬੀ ਦੇ ਵਿੱਚ ਕੋਈ ਹੋਰ ਨਾਵਲ ਨਹੀਂ ਲਿਖਿਆ। ਤੇ ਫਿਰ 46 ਵਰ੍ਹਿਆਂ ਮਗਰੋਂ ਮੈਂ ਪੰਨਾ ਦਿੱਲੀ ਦੇ ਕਿੰਗਰੇ ਛਾਪੇ ਚੜਿਆ ਹੈ, ਜਿਹੜਾ ਭਗਤ ਸਿੰਘ ਬਾਰੇ ਇੱਕ ਨਾਵਲ ਹੈ। ਮੁਸਤਨਸਰ ਹੁਸੈਨ ਤਾਰੜ ਹੋਰੀ ਪੰਜਾਬੀ ਜ਼ੁਬਾਨ ਦੇ ਨਾਲ ਨਾਲ ਉਰਦੂ ਜ਼ੁਬਾਨ ਦੇ ਵਿੱਚ ਵੀ ਲਿਖਦੇ ਨੇ। ਉਰਦੂ ਜ਼ੁਬਾਨ ਵਿੱਚ ਬਤੌਰੇ ਸਫ਼ਰਨਾਮਾ ਨਿਗਾਰ, ਬਤੌਰੇ ਨਾਵਲ ਨਿਗਾਰ ਆਪ ਨੂੰ ਜਾਣਿਆ ਪਛਾਣਿਆ ਜਾਂਦਾ ਹੈ। ਭਗਤ ਸਿੰਘ ਪੰਜਾਬੀਆਂ ਦਾ ਹੀਰੋ। ਪੰਜਾਬੀਆਂ ਨੇ ਇਸ ਨੂੰ ਮਾਣ ਦਿੱਤਾ ਤੇ ਫਿਕਸ਼ਨ ਤੇ ਫੈਕਸ਼ਨ ਰਾਹੀਂ ਇਸ ਹਸਤੀ ਦੇ ਬਾਰੇ ਬਹੁਤ ਸਾਰਾ ਲਿਖਿਆ ਗਿਆ ਹੈ। ਚੜ੍ਹਦੇ ਤੇ ਲਹਿੰਦੇ ਪੰਜਾਬ ਵਿੱਚ ਇਸ ਦੇ ਹਵਾਲੇ ਨਾਲ ਕਹਾਣੀਆਂ ਲਿਖੀਆਂ ਗਈਆਂ। ਉਹਨਾਂ ਦੇ ਕਿਰਦਾਰ ਉੱਤੇ ਕਈ ਲੇਖ ਲਿਖੇ ਗਏ। ਤਾਰੜ ਹੋਰਾਂ ਦਾ ਇਹ ਨਾਵਲ ਜਦੋਂ ਅਸੀਂ ਦੇਖਦੇ ਹਾਂ ਤੇ ਇਸ ਨਾਵਲ ਦੇ ਲਿਖਣ ਦੀ ਪ੍ਰੇਰਨਾ ਜਿੱਥੋਂ ਮਿਲਦੀ ਹੈ, ਉਹਦੇ ਬਾਰੇ ਅਫਜ਼ਾਲ ਅਹਿਮਦ ਹੋਰੀ ਲਿਖਦੇ ਨੇ ਕਿ ਉਹ ਪੰਜਾਬ ਦੀ ਤਵਾਰੀਖ ਦੀ ਖੋਜ ਵਿੱਚ ਭਗਤ ਸਿੰਘ ਦੇ ਪਿੰਡ ਬੰਗੇ ਜਾ ਪੜੇ। ਉਹਦੀ ਖਾਨਦਾਨੀ ਹਵੇਲੀ ਦੀ ਯਾਤਰਾ ਕੀਤੀ, ਉਹਦਾ ਸਕੂਲ ਵੇਖਿਆ ਤੇ ਉਹਦੇ ਟੱਬਰ ਦੀ ਭੋਏ ਦੇ ਮੱਥਾ ਟੇਕਿਆ। ਬੰਗੇ ਦੀ ਇੱਕ ਗਲੀ ਵਿੱਚ ਉਹਨਾਂ ਪਿੰਡ ਦਿਆਂ ਬਾਲਾਂ ਨੂੰ ਇੱਕ ਕਤੂਰੇ ਨੂੰ ਧਰੋਂਦਿਆਂ ਵੇਖਿਆ, ਜਿਹਦੇ ਗਲ ਵਿੱਚ ਲੀਰਾਂ ਦੀ ਫਾਹ ਸੀ। ਮੈਂ ਪੰਨਾ ਦਿੱਲੀ ਦੇ ਕਿੰਗਰੇ ਨਾਵਲ ਦਾ ਖਿਆਲ ਇਸ ਮੰਜ਼ਰ ਵਿੱਚੋਂ ਕਣਕ ਦੇ ਇੱਕ ਬੂਟੇ ਹਾਰ ਫੁੱਟਿਆ। ਤਾਰੜ ਹੋਰਾਂ ਦੇ ਨਾਵਲ ਦੇ ਮੁੱਖ ਪੰਨੇ ਤੇ ਵੇਖੋ ਇੱਕ ਕਤੂਰੇ ਦੀ ਤਸਵੀਰ ਵੀ ਬਣੀ ਹੋਈ ਹੈ। ਇਹ ਕਤੂਰਾ ਵੀ ਐਸੇ ਨਾਵਲ ਦਾ ਕਿਰਦਾਰ ਬਣ ਜਾਂਦਾ ਹੈ ਤੇ ਨਾਵਲ ਨੂੰ ਅਗਾਂਹ ਤੋਰਨ ਵਿੱਚ ਆਪਣਾ ਵੱਡਾ ਕਿਰਦਾਰ ਅਦਾ ਕਰਦਾ ਹੈ। ਮੈਂ ਪੰਨਾ ਦਿੱਲੀ ਦੇ ਕਿੰਗਰੇ 100 ਸਾਲ ਬਾਅਦ ਅਜਿਹੇ ਕਿਰਦਾਰ ਦੇ ਨਾਲ ਸ਼ੁਰੂ ਹੁੰਦਾ ਹੈ, ਜਿਹੜਾ ਭਗਤ ਸਿੰਘ ਦੇ ਪਿੰਡ ਆਉਂਦਾ ਹੈ ਤੇ ਉੱਥੋਂ ਦੀ ਵਸੋਂ, ਉੱਥੋਂ ਦੇ ਵਸੇਬ, ਉੱਥੋਂ ਦੇ ਆਲ ਦੁਆਲ ਨੂੰ ਉਹ ਵੇਖਦਾ ਹੈ ਤਾਂ ਉੱਕਾ ਬਦਲ ਜਾਂਦਾ ਹੈ। ਕਹਾਣੀ ਮਾਜ਼ੀ ਦੇ ਵਿੱਚ ਚਲੀ ਜਾਂਦੀ ਹੈ। ਫਿਰ ਮਾਜ਼ੀ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤੇ ਭਗਤ ਸਿੰਘ ਦੇ ਵੇਲੇ ਕੀ ਕੀ ਵਾਪਰਿਆ, ਪੰਜਾਬ ਦੇ ਸਿਆਸੀ ਤੇ ਮੁਆਸ਼ਰਤੀ ਹਾਲਾਤ ਕਿਵੇਂ ਦੇ ਸਨ, ਉਸ ਨੂੰ ਬੜੇ ਮਨਮੋਹਣੇ ਅੰਦਾਜ਼ ਦੇ ਨਾਲ ਤਾਰੜ ਹੋਰਾਂ ਨੇ ਬਿਆਨ ਕੀਤਾ ਹੈ। ਪਰ ਇਹ ਬਿਆਨੀਆਂ ਉਹ ਬਿਆਨੀਆਂ ਹੈ ਜਿਹੜਾ ਪਿਛਲੇ ਕਈ ਵਰ੍ਹਿਆਂ ਤੋਂ ਲਿਖਿਆ ਜਾ ਚੁੱਕਿਆ ਹੈ। ਪੰਜਾਬੀ ਨਾਵਲਕਾਰੀ ਦੇ ਵਿੱਚ ਬਹੁਤ ਜ਼ਿਆਦਾ ਤਰੱਕੀ ਆ ਚੁੱਕੀ ਹੈ। ਅੱਜ ਤੋਂ 46 ਵਰ੍ਹੇ ਪਹਿਲਾਂ ਜਿਹੜਾ ਨਾਵਲ ਪੰਜਾਬੀ ਨਾਵਲ ਸੀ, ਉਹ ਅੱਜ ਕਈ ਮੰਜ਼ਲਾਂ ਤੈਅ ਕਰ ਚੁੱਕਿਆ ਹੈ।
ਅੱਜ ਦਾ ਪੰਜਾਬੀ ਨਾਵਲ ਹੋਣ ਦੇ ਨਾਲ ਬੈਨ ਅਲ-ਅਕਵਾਮੀ ਪੱਧਰ 'ਤੇ ਵੀ ਆਪਣੀ ਇੱਕ ਪਛਾਣ ਰੱਖਦਾ ਹੈ। ਕਿਉਂ ਜੇ ਮੌਜ਼ੂ ਦੇ ਲਿਹਾਜ਼ ਨਾਲ, ਟੈਕਨੀਕ ਦੇ ਲਿਹਾਜ਼ ਨਾਲ ਅਤੇ ਇਹਦੇ ਵਿੱਚ ਜੋ ਨਾਵਲਕਾਰ ਬਿਆਨ ਕਰ ਰਿਹਾ ਹੁੰਦਾ ਹੈ ਆਪਣੇ ਆਲ ਦੁਆਲ ਨੂੰ, ਉਹ ਵੀ ਕਾਫੀ ਤਰੱਕੀ ਕਰ ਚੁੱਕਿਆ ਹੈ। ਤਾਰੜ ਹੋਣਾ ਦੇ ਇਸ ਨਾਵਲ ਦੇ ਲਿਆਵਣ ਦੇ ਕਈ ਕਾਰਨ ਹੋ ਸਕਦੇ ਨੇ, ਪਰ ਸਾਨੂੰ ਉਹਨਾਂ ਦੇ ਪੰਜਾਬੀ ਜ਼ੁਬਾਨ ਨਾਲ, ਪੰਜਾਬੀ ਵਸੇਬ ਦੇ ਨਾਲ ਜੁੜੇ ਹੋਣ 'ਤੇ ਕੋਈ ਸ਼ੱਕ ਨਹੀਂ। ਉਹ ਨਾਵਲ ਲਿਖ ਰਹੇ ਨੇ। ਪੰਜਾਬੀ ਦੇ ਵਿੱਚ 46 ਵਰ੍ਹਿਆਂ ਦੇ ਬਾਅਦ ਉਹਨਾਂ ਦਾ ਇਹ ਨਾਵਲ ਛਾਪੇ ਚੜ੍ਹਿਆ। ਇਸ ਨਾਵਲ ਜਾਂ ਕਹਾਣੀ ਦੀ ਰੀਤ ਪਿਛਲੇ 10 ਕੁ ਵਰ੍ਹਿਆਂ 'ਚ ਬਹੁਤ ਜ਼ਿਆਦਾ ਲਿਖਾਰੀ ਇੱਧਰ ਆ ਰਹੇ ਨੇ। ਉਹਦੇ ਕਈ ਕਾਰਨ ਨੇ। ਸਰਕਾਰੀ ਦਰਬਾਰੇ ਵੀ ਇਸ ਨੂੰ ਮਾਨਤਾ ਸਮਾਨਤਾ ਮਿਲ ਰਹੀ ਹੈ। ਸਰਕਾਰੀ ਤੌਰ 'ਤੇ ਇਨਾਮ ਵੰਡੇ ਜਾ ਰਹੇ ਨੇ। ਇਨਾਮ ਦੀ ਦੌੜ ਦੇ ਵਿੱਚ ਗੈਰ ਸਰਕਾਰੀ ਤਨਜ਼ੀਮਾਂ ਵੀ ਆ ਗਈਆਂ ਨੇ। ਟਾਹਾਂ ਇੱਕ ਸੰਸਥਾ ਹੈ, ਇੱਕ ਤਨਜ਼ੀਮ ਹੈ, ਉਸ ਨੇ ਉਹਨਾਂ ਲਿਖਾਰੀਆਂ ਨੂੰ ਵੀ ਲਿਖਣ ਦੀ ਪ੍ਰੇਰਨਾ ਦਿੱਤੀ ਜਿਹੜੇ ਕਈ ਵਰ੍ਹਿਆਂ ਪਹਿਲੇ ਲਿਖਣਾ ਛੱਡ ਚੁੱਕੇ ਸਨ। ਮਿਸਾਲ ਵਜੋਂ ਅਸੀਂ ਵੇਖ ਸਕਦੇ ਹਾਂ, ਨਾਸਰ ਬਲੋਚ ਹੋਰੀ ਸੀਤੀਆਂ ਅੱਖਾਂ ਵਾਲਾ ਇੱਕ ਕਹਾਣੀ ਪਰਾਗਾ ਲਿਆਂਦੇ ਨੇ ਤੇ ਫਿਰ 24 ਸਾਲ ਚੁੱਪ ਚਾਂਦ ਕੋਈ ਨਾਵਲ, ਕੋਈ ਕਹਾਣੀ, ਕੋਈ ਸ਼ੇਰੀ ਪਰਾਗਾ ਉਹਨਾਂ ਦਾ ਵੇਖਣ ਨੂੰ ਨਹੀਂ ਮਿਲਦਾ। ਜਿਵੇਂ ਹੀ ਟਾਹਾਂ ਪ੍ਰਾਈਜ਼ ਸ਼ੁਰੂ ਹੁੰਦਾ ਹੈ ਤੇ ਕਹਾਣੀ ਪਰਾਗਾ ਵੀ ਆਉਂਦਾ ਹੈ ਤੇ ਫਿਰ ਇਨਾਮ ਵੀ ਹਥਿਆ ਲਿਆ ਜਾਂਦਾ ਹੈ। ਇਸ ਤਰ੍ਹਾਂ ਕਈ ਨਾਵਲਕਾਰ, ਕਈ ਕਹਾਣੀਕਾਰ ਵੀ ਨਾਲ ਜੁੜਦੇ ਨੇ। ਇਸ ਨੂੰ ਅਸੀਂ ਇੱਕ ਚੰਗਾ ਸ਼ਗੁਨ ਕਹਿੰਦੇ ਹਾਂ ਕਿ ਨਵੇਂ ਲਿਖਣ ਵਾਲੇ ਇਸ ਪਿੜ ਦੇ ਵਿੱਚ ਆ ਰਹੇ ਨੇ ਤੇ ਆਪਣੀ ਪਛਾਣ ਬਣਾ ਰਹੇ ਨੇ, ਜਿਹੜਾ ਕਿ ਬਹੁਤ ਵਧੀਆ ਅੰਦਾਜ਼ ਹੈ। ਇਸ ਦਾ ਕ੍ਰੈਡਿਟ ਉਹਨਾਂ ਸਰਕਾਰੀ ਇਦਾਰਿਆਂ ਨੂੰ ਵੀ ਜਾਂਦਾ ਹੈ ਜਿਨ੍ਹਾਂ ਨੇ ਲਿਖਾਰੀਆਂ ਨੂੰ ਮਾਨਤਾ ਦਿੱਤੀ ਤੇ ਦੇ ਰਹੇ ਨੇ। ਇਸ ਦੇ ਨਾਲ ਉਹਨਾਂ ਗੈਰ ਸਰਕਾਰੀ ਤਨਜ਼ੀਮਾਂ ਨੂੰ ਵੀ ਜਾਂਦਾ ਹੈ ਜਿਨ੍ਹਾਂ ਨੇ ਪੰਜਾਬੀ ਵਿੱਚ ਲਿਖਣ ਦੀ ਪ੍ਰੇਰਨਾ ਦਿੱਤੀ ਤੇ ਇਨਾਮ ਦੇ ਕੇ ਉਹਨਾਂ ਦਾ ਹੌਸਲਾ ਵੀ ਵਧਾਇਆ। ਤਾਰੜ ਹੋਣਾ ਦਾ ਇਹ ਨਾਵਲ ਪਖੇਰੂ ਤੋਂ ਬਾਅਦ ਭਗਤ ਸਿੰਘ ਹੋਰਾਂ ਦੀ ਜੀਵਨੀ ਦੇ ਨਾਲ ਜੁੜਿਆ ਹੋਇਆ। ਇਸ ਨੂੰ ਜਦੋਂ ਅਸੀਂ ਪੜ੍ਹਨੇ ਹਾਂ ਤੇ ਦੇਖਦੇ ਹਾਂ ਕਿ ਇਹਦੇ ਵਿੱਚ ਇਮਲਾ ਵੱਲ ਉੱਕਾ ਧਿਆਨ ਨਹੀਂ ਦਿੱਤਾ ਗਿਆ। ਥਾਂ ਥਾਂ ਉੱਤੇ ਲਫ਼ਜ਼ ਇੰਨੇ ਗਲਤ ਲਿਖੇ ਹੋਏ ਨੇ ਕਿ ਉਹ ਪੜ੍ਹਨ ਵਾਲਾ ਕੁਛ ਦਾ ਕੁਛ ਪੜ੍ਹ ਲੈਂਦਾ। ਪੰਜਾਬੀ ਦੇ ਵਿੱਚ ਕਈ ਕਿਤਾਬਾਂ ਛਪ ਰਹੀਆਂ ਨੇ, ਨਸਰ, ਸ਼ਾਇਰੀ, ਨਾਵਲ, ਕਹਾਣੀ, ਸਾਇੰਸ, ਤਰਜਮੇ, ਹੋਰ ਵੀ ਕਈ ਖੇਤਰਾਂ ਦੇ ਵਿੱਚ ਕਹਾਣੀਆਂ ਤੋਂ ਵੱਖ ਲਿਖਿਆ ਜਾ ਰਿਹਾ ਹੈ। ਪਰ ਇਹਦੇ ਵਿੱਚ ਜਿਹੜਾ ਅਜੋਕੇ ਸਮੇਂ 'ਚ ਨਾਵਲ ਛਪਦਾ ਹੈ ਜਿਹੜਾ, ਉਹਦੇ ਵਿੱਚ ਬੇਤਹਾਸ਼ਾ ਗਲਤੀਆਂ ਜਦੋਂ ਵੇਖਣ ਲਈ ਆਉਂਦੀਆਂ ਨੇ ਤੇ ਉਹ ਪੰਜਾਬੀ ਜਿਹੜਾ ਪੰਜਾਬੀ ਪੜ੍ਹ ਰਿਹਾ ਹੈ ਉਸ ਨੂੰ ਪੜ੍ਹਨ ਲੱਗਿਆਂ ਜਿਹੜੀ ਕੋਫ ਦਾ, ਜਿਹੜੀ ਤਕਲੀਫ ਦਾ ਸਾਹਮਣਾ ਕਰਨਾ ਪੈਂਦਾ ਹੈ। ਤੁਸੀਂ ਦੇਖੋ ਇਹਦੇ ਵਿੱਚ ਕੁਝ ਚੀਜ਼ਾਂ ਤੇ ਮੈਂ ਨਿਸ਼ਾਨ ਲਾਏ। ਹੁਣ ਇਸ ਪਾਸੇ ਉੱਕਾ ਹੀ ਧਿਆਨ ਨਹੀਂ ਦਿੱਤਾ ਗਿਆ। ਇਹ ਜਿਹਨੇ ਕੰਪੋਜ਼ ਕੀਤਾ ਹੈ, ਜਿਹਨੇ ਪ੍ਰੂਫ ਪੜ੍ਹੇ ਨੇ, ਜਿਹੜਾ ਇਸ ਨੂੰ ਛਾਪਣ ਵਾਲਾ ਹੈ, ਉਸ ਨੇ ਵੇਖਿਆ ਹੀ ਨਹੀਂ ਕਿ ਇੱਕੋ ਹੀ ਲਾਈਨ ਦੇ ਵਿੱਚ ਲਫ਼ਜ਼
ਉਲਟੇ ਸਿੱਧੇ ਲਿਖੇ ਨੇ, ਕੁਛ ਦੇ ਕੁਛ ਲਿਖੇ ਨੇ, ਕਿਧਰੇ ਕੁਛ ਹੋਰ ਲਫ਼ਜ਼ ਦੀ ਇਮਲਾ ਹੈ, ਕਿਧਰੇ ਕੁਛ ਹੋਰ ਲਫ਼ਜ਼ ਦੀ ਇਮਲਾ ਹੈ। ਸਾਡੇ ਕਹਾਣੀਕਾਰ ਇਲਿਆਸ ਘੁੰਮਣ ਹੋਰੀ ਕਹਿੰਦੇ ਨੇ ਇਹ ਕੁਦਰਤੀ ਅਮਲਾ ਹੈ, ਇਸ ਲਈ ਇਸ ਤੋਂ ਬਚਣਾ ਚਾਹੀਦਾ ਹੈ ਅਤੇ ਕੁਦਰਤੀ ਇਮਲਾ ਦੀ ਥਾਂ ਉਹ ਇਮਲਾ ਸਿੱਖ ਲੈਣੀ ਚਾਹੀਦੀ ਹੈ ਜਿਹੜੀ ਪੰਜਾਬੀ ਦੇ ਵਿੱਚ ਪ੍ਰਚਲਿਤ ਹੈ। ਕਿਉਂ ਜੇ ਪੰਜਾਬੀ ਦੇ ਵਿੱਚ ਢੇਰ ਚੰਗਾ ਅਤੇ ਚੋਖਾ ਲਿਖਿਆ ਜਾ ਰਿਹਾ, ਇਹ ਚੀਜ਼ਾਂ ਨਾਵਲ ਦੇ ਸਵਾਦ ਨੂੰ ਕਿਰਕਰਾ ਕਰਦੀਆਂ ਨੇ ਅਤੇ ਉਹ ਜਿਹੜਾ ਪੰਜਾਬੀ ਪੜ੍ਹ ਰਿਹਾ ਹੈ, ਜਿਹਦੀ ਪੰਜਾਬੀ ਪੜ੍ਹਨ 'ਤੇ ਜਿਹੜਾ ਪੰਜਾਬੀ ਨੂੰ ਲਿਖਣਾ ਜਾਣਦਾ ਹੈ ਅਤੇ ਉਸ ਨੂੰ ਇਹ ਬਿਲਕੁਲ ਹੀ ਓਪਰਾ ਜਿਹਾ ਲੱਗਦਾ ਹੈ ਅਤੇ ਉਹਦੇ ਵਿੱਚ ਬਨਾਵਟੀ ਰੰਗ ਨਜ਼ਰ ਆਉਂਦਾ ਹੈ। ਇਸ ਲਈ ਇਸ ਪਾਸੇ ਵੀ ਚੋਖਾ ਧਿਆਨ ਦੇਣ ਦੀ ਲੋੜ ਸੀ, ਜਿਸ ਪਾਸੇ ਧਿਆਨ ਨਹੀਂ ਦਿੱਤਾ ਗਿਆ। ਸੰਗੇ ਮੀਲ ਪਬਲੀਕੇਸ਼ਨਸ ਲਾਹੌਰ ਨੇ ਇਹ ਨਾਵਲ ਛਾਪਿਆ ਹੈ। ਇਸ ਨਾਵਲ ਦੇ ਕੁੱਲ ਸਫ਼ੇ 235 ਨੇ ਅਤੇ ਆਪਣੀ ਰਵਾਇਤ ਮੁਜਬ ਉਹਨਾਂ ਨੇ ਇਸ ਦੀ ਕੀਮਤ ਚੋਖੀ ਰੱਖੀ ਹੈ ਜੋ 1400 ਰੁਪਏ। ਨਾਵਲ 235 ਸਫ਼ਿਆਂ ਦੀ ਥਾਂ 128 ਸਫ਼ਿਆਂ 'ਤੇ ਵੀ ਛਪ ਸਕਦਾ ਸੀ, ਕਿਉਂ ਜੇ ਬਿਲਾ ਵਜ੍ਹਾ ਦੀ ਸਪੇਸਿਸ ਦਿੱਤੀਆਂ ਗਈਆਂ ਨੇ, ਬਿਲਾ ਵਜ੍ਹਾ ਦੀਆਂ ਲਾਈਨਾਂ ਖੋਲ੍ਹ ਕੇ ਅਤੇ ਹਰ ਕੋਈ 2 ਪੈਰਾਗ੍ਰਾਫ ਤੋਂ ਜਾਂ 3 ਪੈਰਾਗ੍ਰਾਫ ਤੋਂ ਬਾਅਦ ਵੱਖਰੀਆਂ ਸਪੇਸਾਂ ਦੇ ਕੇ ਉਹਦੇ ਨਾਲ ਸਿਰਫ ਸਫ਼ੇ ਵਧਾਉਣ ਦਾ ਚਾਰਾ ਕੀਤਾ ਗਿਆ। ਇਸ ਨਾਵਲ ਨੂੰ ਪੰਜਾਬੀ ਜ਼ੁਬਾਨ ਦੇ ਵਿੱਚ ਪਾਰਖ ਕੀ ਮੰਨਦੇ ਨੇ ਅਤੇ ਪੜ੍ਹਨ ਵਾਲਾ ਇਸ ਨੂੰ ਕਿਵੇਂ ਸਮਝਦਾ ਹੈ, ਉਹ ਇਸ ਨਾਵਲ ਦੇ ਮੁੱਢ ਤੋਂ ਅਖੀਰ ਤੀਕਰ ਇੱਕ ਇੱਕ ਲਫ਼ਜ਼ ਪੜ੍ਹਨ ਤੋਂ ਬਾਅਦ ਉਹਦੇ ਬਾਰੇ ਤੁਹਾਡੀ ਆਪਣੀ ਰਾਏ ਵੀ ਇੱਕ ਕਾਇਮ ਹੋ ਜਾਏਗੀ। ਕਿਉਂ ਜੇ ਭਗਤ ਸਿੰਘ ਦੇ ਬਾਰੇ ਹੁਣ ਉਹ ਸਾਰੀਆਂ ਹਕੀਕਤਾਂ ਵੀ ਸਾਹਮਣੇ ਆ ਚੁੱਕੀਆਂ ਨੇ ਜਿਹੜੀਆਂ ਲੁਕਵੀਆਂ ਸਨ। ਭਗਤ ਸਿੰਘ ਦੀ ਜੀਵਨੀ, ਭਗਤ ਸਿੰਘ ਦਾ ਪਰਿਵਾਰ, ਭਗਤ ਸਿੰਘ ਦਾ ਪਿੰਡ, ਭਗਤ ਸਿੰਘ ਦਾ ਸਕੂਲ, ਭਗਤ ਸਿੰਘ ਦੇ ਉਹ ਕਰੈਕਟਰ ਜਿਹੜੇ ਉਹਨਾਂ ਦੇ ਨਾਲ ਸਨ, ਜਿਹੜੇ ਉਹਨਾਂ ਦੇ ਫਾਹੇ ਲੱਗਣ ਤੱਕ ਉਹਨਾਂ ਦੇ ਨਾਲ ਰਹੇ, ਉਹਨਾਂ ਦਾ ਸਾਰਿਆਂ ਦਾ ਬਾਇਓਡਾਟਾ ਵੀ ਸਾਡੇ ਕੋਲ ਪਹੁੰਚ ਗਿਆ ਹੈ। ਅਤੇ ਮੁਸਤਨਸਰ ਹੁਸੈਨ ਤਾਰੜ ਹੋਰਾਂ ਨੇ ਇਸ ਨਾਵਲ ਨੂੰ ਕਿਵੇਂ ਨਿਭਾਇਆ ਹੈ ਉਹ ਇਸ ਨਾਵਲ ਤੋਂ ਪੜ੍ਹ ਕੇ ਤੁਹਾਨੂੰ ਚਾਨਣ ਹੋਏਗਾ। ਇਸ ਨਾਵਲ ਨੂੰ ਪੰਜਾਬੀ ਨਾਵਲਾਂ ਦੇ ਵਿੱਚ ਜੀ ਆਇਆਂ ਨੂੰ ਆਖਿਆ ਜਾਂਦਾ ਹੈ। ਮੈਂ ਪੰਨਾ ਦਿੱਲੀ ਦੇ ਕਿੰਗਰੇ ਮੁਸਤਨਸਰ ਹੁਸੈਨ ਤਾਰੜ ਹੋਰਾਂ ਦਾ ਇਹ ਨਾਵਲ, ਇਸ ਨਾਵਲ ਤੋਂ ਪੜ੍ਹਨ ਤੋਂ ਬਾਅਦ ਹਰ ਇਨਸਾਨ ਆਪਣੀ ਜ਼ਾਤੀ ਰਾਏ ਦੇ ਸਕਦਾ ਹੈ ਅਤੇ ਤੁਸੀਂ ਵੀ ਆਪਣੀ ਰਾਏ ਰੱਖਣ ਦੇ ਪੂਰੀ ਤਰ੍ਹਾਂ ਹੱਕ ਰੱਖਦੇ ਹੋ, ਪਰ ਸਾਡੀ ਰਾਏ ਦੇ ਵਿੱਚ ਇਸ ਨਾਵਲ ਪੜ੍ਹਨ ਤੋਂ ਬਾਅਦ ਅਸੀਂ ਇਹ ਆਖਾਂਗੇ ਕਿ ਮੁਸਤਨਸਰ ਹੁਸੈਨ ਤਾਰੜ ਉਰਦੂ ਜ਼ੁਬਾਨ ਦੇ ਵਧੀਆ ਨਾਵਲ ਨਿਗਾਰ ਅਤੇ ਸਫ਼ਰਨਾਮਾ ਨਿਗਾਰ ਨੇ।